व्यूज ब्रेक ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਥਿੰਕ ਟੈਂਕ ਹੈ ਸਟਾਕਹੋਮ, ਉਹਨਾਂ ਵੱਲੋਂ ਕਿਵੇਂ ਜਿਹੜੀ ਨਜ਼ਰ ਹੈ ਉਹ ਨਿਊਕਲੀਅਰ ਆਰਸਨਲਸ ਦੇ ਉੱਤੇ ਰੱਖੀ ਜਾਂਦੀ ਹੈ ਦੁਨੀਆ ਭਰ ਦੇ ਵਿੱਚ। ਜਿਹੜੇ ਵੱਖ-ਵੱਖ ਮੁਲਕ ਇਸ ਪਾਸੇ ਇਸ ਦੌੜ ਦੇ ਵਿੱਚ ਸ਼ਾਮਲ ਨੇ। ਸੋ ਭਾਰਤ, ਪਾਕਿਸਤਾਨ ਤੇ ਚੀਨ ਦੇ ਹਵਾਲੇ ਨਾਲ ਜਦੋਂ ਅਸੀਂ ਦੇਖ ਰਹੇ ਹਾਂ, ਉਹ ਇਹ ਗੱਲ ਸਾਹਮਣੇ ਆਈ ਹੈ ਹੁਣ ਜਿਹੜੀ ਉਹਨਾਂ ਦੀ ਰਿਪੋਰਟ ਹੈ ਉਹਦੇ ਵਿੱਚ ਕਿ ਜਿੱਥੇ ਸਟਾਕ ਵੱਧ ਰਿਹਾ ਹੈ ਨਿਊਕਲੀਅਰ ਹਥਿਆਰਾਂ ਦਾ, ਉੱਥੇ ਨਾਲ ਹੀ ਨਾਲ ਇਹ ਖਤਰਾ ਵੀ ਵੱਧ ਰਿਹਾ ਹੈ ਕਿ ਭਾਰਤ ਜਿੱਥੇ ਇੱਕ ਪਾਸੇ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਨਿਊਕਲੀਅਰ ਪਾਵਰ ਹੈ ਤੇ ਚੀਨ ਨਿਊਕਲੀਅਰ ਪਾਵਰ ਹੈ, ਇਹਨਾਂ ਤਿੰਨਾਂ ਦੇ ਵਿਚਾਲੇ ਜਿਹੜੀ ਜੰਗ ਹੈ ਉਹ ਹੋਣ ਦੇ ਜਿੱਥੇ ਅਸਾਰ ਨੇ ਉਹ ਬਣਦੇ ਜਾ ਰਹੇ ਆ। ਕਸ਼ਮੀਰ ਇੱਕ ਨਿਊਕਲੀਅਰ ਫਲੈਸ਼ ਪੁਆਇੰਟ ਆਲਰੇਡੀ ਐਗਜ਼ਿਸਟ ਕਰਦਾ ਹੈ ਤੇ ਨਾਲ ਹੀ ਨਾਲ ਫਿਰ ਇਹ ਸਾਰੀ ਜਿਹੜੀ ਵਾਰ ਹੈ ਉਹ ਕਨਵੈਨਸ਼ਨਲ ਨਾ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਊਕਲੀਅਰ ਦੇ ਵਿੱਚ ਐਂਡ ਹੋ ਸਕਦੀ ਹੈ। ਇਹਦੀਆਂ ਜਿੱਥੇ ਪੋਸੀਬਿਲਿਟੀਜ਼ ਵੱਧਦੀਆਂ ਨੇ ਉਹ ਇਸ ਰਿਪੋਰਟ ਦੇ ਵਿੱਚ ਜਿਹਦਾ ਜ਼ਿਕਰ ਹੈ। ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ ਜਿੱਥੇ ਅਸੀਂ ਇਹਨਾਂ ਤਿੰਨਾਂ ਦੇ ਵਿਚਾਲੇ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਵਸਦੀ ਹੈ? ਦੇਖੋ, ਜ਼ਾਹਰ ਹੈ ਕਿ ਨਿਊਕਲੀਅਰ ਹਥਿਆਰ ਤਬਾਹੀ ਦਾ ਕਾਰਨ ਹੈ। ਸਿਰਫ ਇਹੀ ਨਹੀਂ ਹੈ ਕਿ ਜਿਸ ਥਾਂ ਦੇ ਉੱਤੇ ਇਹ ਸੁੱਟਿਆ ਜਾਂਦਾ, ਹਾਲਾਂਕਿ ਉਸ ਦਾ ਬਹੁਤ ਕਰੂਡ ਫਾਰਮ ਦੇ ਵਿੱਚ ਅਸੀਂ ਹੁਣ ਤੱਕ ਇੱਕੋ ਇੱਕ ਨਮੂਨਾ ਇਨਸਾਨੀ ਇਤਿਹਾਸ 'ਚ ਹੀਰੋਸ਼ੀਮਾ ਨਾਗਾਸਾਕੀ ਦਾ ਦੇਖਿਆ, ਜਦੋਂ ਕਿ ਇਹਨਾਂ ਦੋਨਾਂ ਸ਼ਹਿਰਾਂ ਦੇ ਉੱਤੇ ਅਮਰੀਕਾ ਨੇ ਐਟਮ ਬੰਬ ਜਿਹੜੇ ਨੇ ਉਹ ਵਰਸਾਏ। ਔਰ ਅੱਜ ਵੀ ਤੁਸੀਂ ਲਗਭਗ 75 ਸਾਲ ਬਾਅਦ ਜਾ ਕੇ ਵੀ ਉਹਨਾਂ ਸ਼ਹਿਰਾਂ ਦੇ ਵਿੱਚ ਜਾਂ ਉਹਨਾਂ ਦੀ ਚੌਥੀ ਪੰਜਵੀਂ ਜਨਰੇਸ਼ਨ ਉਹਨਾਂ ਦੇ ਵਿੱਚ ਵੀ ਕਿਵੇਂ ਅੱਗੋਂ ਜੈਨੇਟਿਕ ਡਿਫੈਕਟ ਨੇ ਔਰ ਕੀ ਤਬਾਹੀ ਹੁੰਦੀ ਹੈ, ਕਿਵੇਂ ਲੱਖਾਂ ਲੋਕ ਮਰੇ। ਇਹ ਹਾਲਾਂਕਿ ਉਸ ਜ਼ਮਾਨੇ 'ਚ ਅਜੇ ਬੜੀ ਕਰੂਡ ਫਾਰਮ ਦੇ ਵਿੱਚ ਜਿਹੜੀ ਹੈ ਐਟੋਮਿਕ ਐਨਰਜੀ ਦੀ ਜਿਹੜੀ ਹੈ ਉਹ ਵਰਤੋਂ ਸੀ ਉਸ ਬੰਬ ਦੇ ਵਿੱਚ। ਹੁਣ ਇਹਨਾਂ ਸਾਰੇ ਸਾਲਾਂ ਦੇ ਵਿੱਚ, ਇਹਨਾਂ 70-80 ਸਾਲਾਂ ਦੇ ਵਿੱਚ ਤਾਂ ਇਕੱਲਾ ਇਹੀ ਨਹੀਂ ਕਿ ਨਿਊਕਲੀਅਰ ਫਾਈਨੈਸ ਹੈ, ਹੁਣ ਤਾਂ ਜਹਾਜ਼ ਚੜਾਉਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਜਿਹੜਾ ਮਿਸਲ ਸਿਸਟਮ ਹੈ ਜਿਹਦੇ ਉੱਤੇ ਨਿਊਕਲੀਅਰ ਵਾਰਹੈਡ ਲਗਾਏ ਜਾਂਦੇ ਨੇ, ਡਿਲੀਵਰ ਕੀਤਾ ਜਾਂਦਾ ਹੈ, ਉਹ ਇੰਨਾ ਸਫਿਸਟੀਕੇਟ ਹੈ ਕਿ ਇੰਟਰਕੌਂਟੀਨੈਂਟਲ ਮਿਸਲਸ ਅਵੇਲੇਬਲ ਨੇ ਜਿਹੜੀ ਇੱਕ ਕੰਟੀਨੈਂਟ ਤੋਂ ਦੂਸਰੇ ਕੰਟੀਨੈਂਟ ਤੱਕ। ਮਤਲਬ ਇਹ ਹੈ ਕਿ ਚਾਈਨਾ ਅਮਰੀਕਾ ਦੀ ਜ਼ਦ 'ਚ ਹੈ, ਅਮਰੀਕਾ ਚਾਈਨਾ ਦੀ ਜ਼ਦ 'ਚ ਹੈ, ਰਸ਼ੀਆ ਔਰ ਅਮਰੀਕਾ ਵੀ ਇਹੀ ਗੱਲ ਹੈ, ਰਸ਼ੀਆ ਔਰ ਚਾਈਨਾ ਵੀ ਇਹੀ ਗੱਲ ਹੈ। ਔਰ ਇਹ ਜਦੋਂ ਅਸੀਂ ਸਾਰੀਆਂ ਨਿਊਕਲੀਅਰ ਪਾਵਰਸ ਦੀ, ਔਰ ਜਿਵੇਂ 1998 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤ ਔਰ ਪਾਕਿਸਤਾਨ ਜਿਹੜੇ ਡਿਕਲੇਅਰਡਲੀ ਨਿਊਕਲੀਅਰ ਪਾਵਰ ਬਣੇ, ਹਾਲਾਂਕਿ ਇਜ਼ਰਾਈਲ ਔਰ ਨਾਰਥ ਕੋਰੀਆ ਜਿਨ੍ਹਾਂ ਨੇ ਕਦੇ ਪਬਲਿਕਲੀ ਡਿਕਲੇਅਰ ਨਹੀਂ ਕੀਤਾ, ਉਹ ਵੀ ਪਤਾ ਹੈ ਕਿ ਨਿਊਕਲੀਅਰ ਪਾਵਰਸ ਨੇ। ਵੀਟੋ ਬਿਲਡਿੰਗ ਪੰਜੋ ਮੈਂਬਰ ਵੀ ਨਿਊਕਲੀਅਰ ਪਾਵਰਸ ਨੇ। ਹੁਣ ਇਸ ਸਾਰੇ ਦੌਰ ਦੇ ਵਿੱਚ ਲੇਕਿਨ ਭਾਰਤ, ਪਾਕਿਸਤਾਨ ਔਰ ਚੀਨ, ਇਹ ਤਿੰਨੋਂ ਹੀ ਨਿਊਕਲੀਅਰ ਪਾਵਰਸ ਜਿਹੜੀਆਂ ਨੇ, ਇਹਨਾਂ ਦੇ ਵਿੱਚ ਯੂਰਪੀਅਨ ਕ੍ਰਾਈਸਿਸ, ਜਦੋਂ ਕੋਲਡ ਵਾਰ ਵੀ ਰਿਹਾ ਸੋਵੀਅਤ ਯੂਨੀਅਨ ਜਾਂ ਅਮਰੀਕਾ ਦਾ, ਫਰਕ ਕਹਿੰਦਾ ਕਿ ਕੋਈ ਵੀ ਪੰਜ ਜਿਹੜੀਆਂ ਨਿਊਕਲੀਅਰ ਬਿਲਡਿੰਗ ਪਾਵਰ ਸੀ ਉਹਨਾਂ ਦਾ ਬਾਰਡਰ ਇਸ ਤਰੀਕੇ ਦੇ ਨਾਲ ਨਹੀਂ ਸੀ ਲੱਗਦਾ ਕਿ ਭਾਈ ਅੱਧੇ ਮਿੰਟ ਦੇ ਵਿੱਚ ਹੀ ਜੇ ਈਵਨ ਰੋਂਗ ਸਿਗਨਲ ਜਾਏ ਜਾਂ ਇੱਕ ਰੈੱਡ ਬਟਨ ਨੱਪਿਆ ਜਾਏ ਡਿਊ ਟੂ ਵਟਐਵਰ ਰੀਜ਼ਨ ਕਿ ਦੂਸਰੇ ਨੇ ਅਟੈਕ ਕਰ ਦਿੱਤਾ ਹੈ, ਤੁਹਾਡੇ ਕੋਲ ਈਵਨ ਕਨਫਰਮੇਸ਼ਨ ਦਾ ਟਾਈਮ ਵੀ ਨਹੀਂ ਹੈ। ਜਦੋਂ ਕਿ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਕਾਰ 3 ਤੋਂ 5 ਮਿੰਟ ਦਾ ਟਾਈਮ ਸੀ। ਜੇ ਉੱਥੋਂ ਸ਼ਾਰਟ ਵੀ ਹੁੰਦੀ ਹੈ ਤਾਂ ਉਹਦਾ ਵਕਤ ਲੱਗਦਾ ਤੁਹਾਡੇ ਲਈ ਕਨਫਰਮ ਕਰਨ ਦਾ। ਸੋ ਜੇ ਇਸ ਵੇਲੇ ਸਭ ਤੋਂ ਖਤਰਨਾਕ ਕੋਈ, ਜਿਹਨੂੰ ਈਵਨ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕੀਤੀ ਸੀ, ਉਦੋਂ ਤਾਂ ਈਵਨ ਇਸ ਲੈਵਲ ਦੇ ਉੱਤੇ ਚਾਈਨਾ ਦੀ ਇਨਵੋਲਵਮੈਂਟ ਦੀ ਗੱਲ ਵੀ ਨਹੀਂ ਸੀ, ਤੇ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਜਦੋਂ ਕਲਿੰਟਨ ਨੇ 20 ਮਾਰਚ 2000 ਨੂੰ ਆਪਣਾ ਭਾਰਤ ਦਾ ਦੌਰਾ ਸ਼ੁਰੂ ਕੀਤਾ ਸੀ ਕਿ ਨਿਊਕਲੀਅਰ ਫਲੈਸ਼ ਪੁਆਇੰਟ ਹੈ। ਹੁਣ ਜ਼ਾਹਰ ਹੈ ਕਿ ਵੀ ਜੇ ਤੁਸੀਂ ਅੰਦਾਜ਼ਾ ਲਾਓ ਕਿ ਇਹ ਐਟਮ ਪਾਵਰ ਹਿਟਲਰ ਦੇ ਕੋਲ ਹੁੰਦੀ ਤੇ ਦੁਨੀਆ ਐਗਜ਼ਿਸਟ ਨਾ ਕਰਦੀ, ਕਿਉਂਕਿ ਅਮਰੀਕਾ ਨੇ ਜੇ ਫਾਈਨਲੀ ਟਾਰਗੇਟ ਜਾਪਾਨ ਨੂੰ ਕੀਤਾ ਸਰੈਂਡਰ ਕਰਵਾਉਣ ਦੇ ਲਈ, ਹਾਲਾਂਕਿ ਇਹਦੇ ਤੇ ਵੱਖਰੀਆਂ ਡਿਬੇਟਸ ਨੇ ਕਿ ਜਰਮਨ ਨੂੰ ਕਿਉਂ ਨਹੀਂ ਕੀਤਾ ਹੈ ਔਰ ਜਾਪਾਨ ਨੂੰ ਕਿਉਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਰੂਥਲੈਸ ਲੋਕਾਂ ਦੇ ਕੋਲ, ਡਿਕਟੇਟਰਾਨਾ ਰੁਚੀਆਂ ਦੇ ਲੋਕਾਂ ਦੇ ਕੋਲ ਇਸ ਕਿਸਮ ਦਾ ਮਾਰੂ ਹਥਿਆਰ ਹੋਏ ਜਾਂ ਹਿਟਲਰ ਕੋਲ ਹੁੰਦਾ ਤੇ ਫਿਰ ਕੀ ਹੁੰਦਾ। ਅੱਜ ਜਿਨ੍ਹਾਂ ਦੇ ਕੋਲ ਭਾਰਤ ਦੇ ਵਿੱਚ ਪੋਲੀਟੀਕਲ ਪਾਵਰ ਹੈ,
ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ ਬਿੱਲਾ ਰੰਗਾ ਦੀ 2002 ਚ ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗੇ, ਔਰ ਇਹ ਉਹ ਲੋਕ ਜਿਨ੍ਹਾਂ ਦਾ ਆਪਣਾ ਕੁਝ ਵੀ ਐਟ ਸਟੇਕ ਨਹੀਂ ਹੈ। ਔਰ ਮੈਂ ਕੱਲ ਇਹ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਸ਼ਾਇਦ ਕਈ ਵਾਰੀ ਕਿਸੇ ਚੀਜ਼ ਨੂੰ ਕਿਹਾ ਜਾਂਦਾ ਔਰ ਇਹਦੇ ਸੱਚਾਈ ਵੀ ਹੋ ਸਕਦੀ ਹੈ। ਹੁਣ SFJ ਮਾਨਕਸ਼ਾ ਜਿਹੜਾ ਇੱਕ ਪਾਰਸੀ ਫੀਲਡ ਮਾਰਸ਼ਲ ਜਿਹਨੂੰ ਉਹਨਾਂ ਨੇ ਪਹਿਲਾਂ ਦਿੱਤਾ ਔਰ ਉਹਨੂੰ 71 ਦੀ ਜੰਗ ਦੇ ਬਹਾਦਰੀ ਦੇ ਤੌਰ ਦੇ ਉੱਤੇ ਜਿਹੜਾ ਪ੍ਰੈਜ਼ੈਂਟ ਕੀਤਾ ਜਾਂਦਾ, ਉਸ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਉਹ ਗੁਜਰਾਤੀਆਂ ਦੇ ਕਿਸੇ ਐਡਰੈਸ ਦੇ ਵਿੱਚ ਗਿਆ, ਗੁਜਰਾਤੀਆਂ ਨੂੰ ਐਡਰੈਸ ਕਰ ਰਿਹਾ ਸੀ ਉਹਨਾਂ ਦੀ ਕਿਸੇ ਗੈਦਰਿੰਗ ਤੇ ਉਹਨੇ ਅੰਗਰੇਜ਼ੀ ਸ਼ੁਰੂ ਕੀਤਾ ਬੋਲਣਾ ਔਰ ਉਹਨਾਂ ਨੇ ਆਵਾਜ਼ ਦਿੱਤੀ। ਉਹਨਾਂ ਨੂੰ ਪਤਾ ਸੀ ਕਿ ਉਹ ਬੜਾ ਇਲਸਟਰੀਅਸ ਹੈ ਬੰਦਾ ਔਰ ਉਹਨੂੰ ਬਹੁਤ ਜ਼ਬਾਨਾਂ ਆਉਂਦੀਆਂ, ਵਿੱਚੋਂ ਆਵਾਜ਼ ਉੱਠੀ ਕਿ ਗੁਜਰਾਤੀ ਚ ਬੋਲੋ। ਹੁਣ ਜਿਹੜੀ ਗੱਲ ਮਾਨਕ ਸ਼ਾਹ ਨੇ ਕਹੀ, ਵੈਦਰ ਕਹੀ ਜਾਂ ਨਹੀਂ ਕਹੀ, ਪਰ ਜਿਹੜੀ ਗੱਲ ਸਰਕੂਲੇਟ ਕਰ ਰਹੀ ਹੈ, ਉਹਨੇ ਕਿਹਾ ਕਿ ਜੀ ਦੇਖੋ ਮੈਂ ਸਿੱਖ ਰੈਜੀਮੈਂਟ ਦੇ ਨਾਲ ਕੰਮ ਕੀਤਾ, ਮੈਂ ਪੰਜਾਬੀ ਬੋਲ ਸਕਦਾ, ਮੈਂ ਗੋਰਖਿਆਂ ਦੇ ਨੂੰ ਵੀ ਕਮਾਂਡ ਕੀਤਾ, ਮੈਂ ਗੁਰਖਾਲੀ ਵੀ ਬੋਲ ਸਕਦਾ, ਮੈਂ ਬੰਗਾਲੀਆਂ ਨਾਲ ਕੰਮ ਕੀਤਾ, ਮੈਂ ਬੰਗਾਲੀ ਵੀ ਬੋਲ ਸਕਦਾ, ਪਰ ਮੈਂ ਮਰਾਠਿਆਂ ਦੇ ਨਾਲ ਕੰਮ ਕੀਤਾ ਔਰ ਮੈਂ ਮਰਾਠੀ ਵੀ ਬੋਲ ਸਕਦਾ, ਪਰ ਮੈਂ ਗੁਜਰਾਤੀ ਨਹੀਂ ਬੋਲ ਸਕਦਾ ਕਿਉਂਕਿ ਮੈਂ ਤਾਂ ਫੌਜ ਕੋਲ ਗੁਜਰਾਤੀ ਦੇਖਿਆ ਹੀ ਨਹੀਂ। ਹੁਣ ਜ਼ਾਹਿਰ ਹੈ ਕਿ ਕੋਈ ਗੁਜਰਾਤੀ ਰੈਜੀਮੈਂਟ, ਹੁਣ ਇਹ ਦੋਨੋਂ ਗੁਜਰਾਤੀ ਜਿਹੜੇ ਇਸ ਵੇਲੇ ਉਸ ਲੈਵਲ ਦੇ ਉੱਤੇ ਲੋਕਾਂ ਨੂੰ ਭੜਕਾ ਕੇ ਲੈ ਆਏ ਨੇ, ਨਾ ਤਾਂ ਇਹਨਾਂ ਦਾ ਆਪਣਾ ਕੁਛ ਐਟ ਸਟੇਕ ਹੈ, ਇਹਨਾਂ ਦੇ ਕੋਈ ਲਲਿਤ ਮੋਦੀ, ਕੋਈ ਨੀਰਵ ਮੋਦੀ, ਕੋਈ ਵਿਜੇ ਮਲਾਇਆ, ਕਈ ਹਜ਼ਾਰ ਕਰੋੜ ਦੀ ਦੌਲਤ ਇਹਨਾਂ ਨੇ ਬਾਹਰ ਨੂੰ ਤੋੜ ਦਿੱਤੀ ਹੈ, ਨਾ ਇਹਨਾਂ ਦਾ ਕੋਈ ਅਦਰਵਾਈਜ਼ ਇਹਨਾਂ ਨੇ ਕੋਈ ਵਰਲਡ ਹਿਸਟਰੀ ਪੜ੍ਹੀ ਹੋਈ ਹੈ ਜਾਂ ਦੁਨੀਆ ਬਾਰੇ ਇਹਨਾਂ ਨੂੰ ਪਤਾ ਹੈ ਕਿ ਭਾਈ ਇਹ ਦੁਨੀਆ ਕਿਵੇਂ ਇਹ ਜਿਹੜੀ ਹੈ ਚੱਲਦੀ ਹੈ, ਜਾਂ ਕਿ ਹਾਂ ਬਾਣੀਏ ਪਰਫੈਕਟ ਨੇ, ਉਹਨਾਂ ਨੂੰ ਪਤਾ ਹੈ ਕਿ ਭਾਈ GDP ਨੂੰ ਜਿਹੜਾ ਦੱਸਣ ਦੇ ਲਈ ਡਾਟਾ ਕਿਵੇਂ ਝੂਠਾ, ਜਿਵੇਂ ਬਾਣੀਆਂ ਬਈ ਖਾਤੇ 'ਚ ਜ਼ੀਰੋਆਂ ਲਾਈ ਜਾਂਦਾ ਹੈ ਉਵੇਂ ਤੁਸੀਂ ਜ਼ੀਰੋਆਂ ਲਾਈ ਜਾਓ, ਰਾਤ ਪੈਕੇਜ ਜਿਹੜੇ ਨੇ ਉਹ ਵਰਚੁਅਲ ਦੇ ਦਿਓ ਔਰ ਉਹਦੇ ਜਦੋਂ ਕੋਈ ਗੱਲ ਕਰੇ ਤੁਸੀਂ ਜਿਵੇਂ ਮੋਦੀ ਨੇ ਕਿਹਾ ਕਿ ਜੀ ਜਦੋਂ ਸਾਡੀ ਸਰਕਾਰ ਬਣੀ 20-20 ਲੱਖ ਰੁਪਈਆ ਅਸੀਂ ਲਿਆਵਾਂਗੇ ਸਾਰੀ ਬਲੈਕ ਮਨੀ ਸਵਿਸ ਬੈਂਕਾਂ ਚੋਂ, 2 ਸਾਲ ਲੰਘ ਗਏ। ਇਹਨੂੰ ਅਮਿਤ ਸ਼ਾਹ ਨੂੰ ਇੱਕ ਪ੍ਰੈਸ ਕਾਨਫਰੰਸ ਪੁੱਛਿਆ ਕਿ ਭਾਈ ਤੁਹਾਡਾ ਇਕਰਾਰ ਦਾ ਕੀ ਬਣਿਆ, ਕਹਿੰਦਾ ਅਰੇ ਭਾਈ वो तो एक जुमला था जो मोदी जी ने कहा, जुमला वो जुमला था बस हो गया। ਹੁਣ ਤੁਸੀਂ ਇਹਨਾਂ ਦੇ ਲਈ ਨਾ ਹਿਊਮਨ ਲਾਈਫ ਮੈਟਰ ਕਰਦੀ ਹੈ, ਨਾ ਕਾਤਲਾਂ ਦੇ ਲਈ, ਨਾ ਇਹਨਾਂ ਦੇ ਲਈ ਇਹਨਾਂ ਦੇ ਮੂੰਹ ਚੋਂ ਕੋਈ ਜ਼ਬਾਨ, ਕਿਉਂਕਿ ਬੰਦੇ ਨਹੀਂ ਨੇ, ਜਿਹੜਾ ਬੰਦਾ ਹੁੰਦਾ ਹੈ ਉਹਦੇ ਲਈ ਬੋਲ ਪੁਗਾਣਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਸੂਰਬੀਰ ਬਚਨ ਕੇ ਬਲੀ, ਸੂਰਬੀਰ ਉਹ ਹੈ, ਬਹਾਦਰ ਉਹ ਹੈ ਜਿਹੜਾ ਮੂੰਹ ਗੱਲ ਕੱਢੀ ਹੈ ਉਹਦੇ ਉੱਤੇ ਖਲੋਤਾ ਜਾਂ ਖਲੋਂਦਾ। ਸੋ ਨਾ ਇਹ ਬੰਦੇ ਨੇ, ਨਾ ਇਹਨਾਂ ਦਾ ਕੁਝ ਵੀ ਐਟ ਸਟੇਕ ਹੈ। ਇਹ ਤਾਂ ਜੇ ਪਿੰਡ ਨੂੰ ਅੱਗ ਲੱਗ ਜਾਏ ਤੇ ਕੁੱਤਾ ਰੂੜੀਆਂ ਤੇ ਵਾਂਗ, ਇਹਨਾਂ ਤੋਂ ਤਾਂ ਤੁਸੀਂ ਕੋਈ ਐਕਸਪੈਕਟ ਨਹੀਂ ਕਰ ਸਕਦੇ ਕਿ ਭਾਈ ਇਹ ਲੋਕਾਂ ਦੇ ਹੱਕਾਂ ਨੂੰ ਵੀ ਮਹਿਫੂਜ਼ ਕਰਨਗੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਨਾਲ ਖਲੋਣਗੇ। ਸੋ ਇਹਨਾਂ ਹਾਲਾਤਾਂ 'ਚ ਮੈਂ ਜਿਹੜੀ ਰਿਪੋਰਟ ਦੀ ਗੱਲ ਅੱਜ ਇਹ ਮੇਨ ਖਬਰ ਹੈ ਕਿ ਭਾਈ ਇਸ ਵੇਲੇ ਤਿੰਨੋਂ ਹੀ ਪਾਵਰਸ ਨਿਊਕਲੀਅਰ ਨੇ ਔਰ ਇਹਨਾਂ ਦਾ ਜਿਸ ਅੰਦਾਜ਼ ਦੇ ਵਿੱਚ ਸਟਾਕ ਪਾਈਲ ਵੱਧ ਰਿਹਾ ਹੈ ਔਰ ਜਿਵੇਂ ਇਹ ਕਨਫਰੰਟੇਸ਼ਨ ਪਾਕਿਸਤਾਨ ਨਾਲ ਕਰਨ ਵੱਲ ਵਧੇ ਹੋਏ ਨੇ, ਉਹਦੇ 'ਚ ਅਸੀਂ ਇਹ ਦੇਖ ਸਕਦੇ ਹਾਂ। ਔਰ ਇਹ ਜਿਹੜਾ ਇਹਨਾਂ ਦਾ ਇੰਸਟੀਚਿਊਟ ਹੈ, ਪੂਰਾ ਇਹਦਾ ਨਾਮ ਹੈ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਇਹਨੂੰ ਬਰੀਫ ਦੇ ਵਿੱਚ ਸਿਪਰੀ ਕਹਿੰਦੇ ਨੇ, ਇਹ ਉਹਦੀ ਐਬਰੀਵੇਸ਼ਨ ਹੈ। ਔਰ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਕਿ 2019 ਔਰ 2020 ਦੇ ਵਿੱਚ ਕਿਵੇਂ ਫਰਕ ਪਿਆ ਹੈ ਨਿਊਕਲੀਅਰ ਆਰਸੇਨਲ 'ਚ। ਇਸ ਵੇਲੇ ਚਾਈਨਾ ਦੇ ਕੋਲ 320 ਨਿਊਕਲੀਅਰ ਵਾਰਹੈਡ ਨੇ, ਪਾਕਿਸਤਾਨ ਦੇ ਕੋਲ 160 ਨਿਊਕਲੀਅਰ ਵਾਰਹੈਡ ਨੇ। ਵਾਰਹੈਡ ਹੈ ਕਿ ਮਿਸਲ ਦੇ ਉੱਤੇ ਤੁਸੀਂ ਸੈੱਟ ਕਰਨੇ ਦਾ ਮਤਲਬ ਹੈ। ਔਰ ਆਲਰੇਡੀ ਪਾਕਿਸਤਾਨ ਦੇ ਕੋਲ ਇਹਨਾਂ ਦੇ ਕੇਰਲਾ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਨੇ ਜਿਨ੍ਹਾਂ ਤੇ ਤੁਸੀਂ ਨਿਊਕਲੀਅਰ ਹੈਡ ਸੈੱਟ ਕਰ ਦਿੰਦੇ ਹੋ ਔਰ ਉਹ ਤਬਾਹੀ ਦਾ ਮੰਜ਼ਰ ਬਣਾ ਦੇਗਾ। ਭਾਰਤ ਦੇ ਕੋਲ ਜਿਹੜੀ ਹੈ ਉਹ ਇਸ ਵੇਲੇ 130 ਤੋਂ 140 ਜਿਹੜੇ ਨੇ ਉਹ ਟੋਟਲ ਨਿਊਕਲੀਅਰ ਵਾਰਹੈਡ ਨੇ। ਔਰ ਇਸ ਹਾਲਤ ਦੇ ਵਿੱਚ ਕੋਈ ਵੀ ਜਿਹੜਾ ਨਿਊਕਲੀਅਰ ਟਕਰਾਅ ਹੈ, ਔਰ ਮੈਂ ਜੇ ਵੇਰਵੇ 'ਚ ਦੱਸਣਾ ਚਾਹਾਂ ਇਸ ਰਿਪੋਰਟ ਬਾਰੇ, ਔਰ ਉਹਦਾ ਈਵਨ ਜਿਹੜਾ ਅਨੁਮਾਨ ਜਾਂ ਸਿਰਲੇਖ ਵੀ ਇਹ ਦਿੱਤਾ ਗਿਆ, ਇੰਡੀਆ, ਚਾਈਨਾ, ਪਾਕਿਸਤਾਨ have increased nuclear arsenal
in past 1 year. Think tank warns Beijing is in middle of significant modernization of its stockpile. Alerts about growing nuclear distrust between US and Russia. ਹੁਣ ਬੇਸ਼ੱਕ ਦੁਨੀਆ 'ਚ ਕੋਲਡ ਵਾਰ ਈਰਾ 'ਚ ਜਦੋਂ ਵੀ ਗੱਲ ਹੁੰਦੀ ਸੀ ਉਹ ਸੋਵੀਅਤ ਯੂਨੀਅਨ ਔਰ ਅਮਰੀਕਾ ਦੀ ਕਿ ਬਈ ਜੇ ਨਿਊਕਲੀਅਰ ਹੋਇਆ ਤੇ ਨਾ ਦੋਨਾਂ ਮੁਲਕਾਂ 'ਚ ਹੋਏਗਾ, ਔਰ ਉਹਦਾ ਵਰਸਟ ਸਿਨੈਰੀਓ ਅਸੀਂ ਕੈਨੇਡੀ ਦੇ ਵੇਲੇ ਦੇਖਦੇ ਹਾਂ ਜਿਹਨੂੰ ਕਿਊਬਾ ਮਿਸਲ ਕ੍ਰਾਈਸਿਸ ਕਿਹਾ ਜਾਂਦਾ ਹੈ, ਕਿਉਂਕਿ ਸੋਵੀਅਤ ਯੂਨੀਅਨ ਨੇ ਮਿਸਲਸ ਭੇਜੀਆਂ ਨਿਊਕਲੀਅਰ ਹੈਡਡ ਜਿਹੜੀਆਂ ਕਿਊਬਾ ਦੇ ਵਿੱਚ ਸਟੇਸ਼ਨ ਹੋਣੀਆਂ ਸੀ, ਔਰ ਕੈਨੇਡੀ ਨੇ ਕਿਹਾ ਕਿ ਇਹਨਾਂ ਦਾ ਬੈਕਯਾਰਡ ਹੈ, ਉਹਨਾਂ ਨੇ ਕਿਹਾ ਵੀ ਇਹ ਤਾਂ ਸਿੱਧਾ ਸਾਡੇ ਘਰ ਹੀ ਆ ਕੇ ਵੜ ਗਏ ਨੇ। ਸੋ ਇਹਨਾਂ ਨੇ ਵਾਰਨ ਕੀਤਾ ਕਿ ਭਾਈ ਇਹਨਾਂ ਨੂੰ ਚੁੱਕੋ ਇੱਥੋਂ ਲੈ ਜਾਓ ਵਾਪਸ, ਅਦਰਵਾਈਜ਼ ਅਸੀਂ ਵਾਰ ਡਿਕਲੇਅਰ ਕਰਨ ਲੱਗੇ। ਸੋ ਜ਼ਾਹਰ ਹੈ ਕਿ ਉਹ ਜਿਹੜੇ ਲਾਸਟ ਆਵਰ ਸੀ ਜਿਹਦੇ 'ਚ ਜਿਹੜੇ ਇਹਨਾਂ ਦੇ ਅਮਰੀਕਾ ਦੇ ਬਾਅਦ 'ਚ ਜਿਹੜੇ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੇ ਕਿਹਾ ਕਿ ਵੀ ਵੀ ਕੇਮ ਦੈਟ ਕਲੋਜ਼ ਕਿ ਉਹਨਾਂ 'ਚ ਜਿਹੜੇ ਡਿਸੀਜਨ ਮੈਂ ਉਹਨਾਂ ਨੇ ਕਿਹਾ ਜੀ ਅਸੀਂ ਘਰ ਆਪਣੇ ਕਹਿ ਆਏ ਸੀ ਕਿ ਭਾਈ ਪਲੈਨਟ ਨੇ ਫਨਾਹ ਹੋ ਜਾਣਾ, ਅੱਜ ਸਾਡਾ ਅਖੀਰਲਾ ਦਿਨ ਹੈ, ਕਿਉਂਕਿ ਜਿਹੜਾ ਰਸ਼ੀਆ ਹੈ ਸੋਵੀਅਤ ਯੂਨੀਅਨ ਉਹ ਵੀ ਬੈਕ ਆਫ ਨਹੀਂ ਸੀ ਹੋ ਰਿਹਾ, ਬਟ ਇਵੈਂਚੁਅਲੀ ਲਾਸਟ ਮਿੰਟ ਦੇ ਉੱਤੇ ਸੋਵੀਅਤ ਯੂਨੀਅਨ ਬੈਕ ਆਫ ਹੋਇਆ ਔਰ ਇਹ ਟ੍ਰੈਜਡੀ ਟਲ ਗਈ। ਪਰ ਹੁਣ ਜੇ ਇਸ ਸਿਪਰੀ ਦੀ ਰਿਪੋਰਟ 'ਚ ਅਮਰੀਕਾ ਔਰ ਸੋਵੀਅਤ ਯੂਨੀਅਨ ਦੀ ਥਾਂ ਜਿਹੜਾ ਰਸ਼ੀਆ ਰਹਿ ਗਿਆ ਹੈ, ਇਹ ਮੈਟਰ ਨਹੀਂ ਕਰ ਰਿਹਾ। ਮੈਟਰ ਇਸ ਵੇਲੇ ਉਹਨਾਂ ਦਾ ਹੈਡਲਾਈਨ ਹੀ ਇੰਡੀਆ, ਚਾਈਨਾ, ਪਾਕਿਸਤਾਨ ਹੈਵ ਇਨਕਰੀਜ਼ਡ ਨਿਊਕਲੀਅਰ ਆਰਸਨਲ, ਤੇ ਜ਼ਾਹਿਰ ਹੈ ਕਿ ਉਹਨਾਂ ਨੇ ਇਹ ਵਾਰਨਿੰਗ ਸਿਗਨਲ ਅਕ੍ਰੋਸ ਦਾ ਗਲੋਬ ਭੇਜਿਆ ਕਿ ਭਾਈ ਇਹ ਜਿਹੜਾ ਸਟੈਂਡ ਆਫ ਹੈ ਇਸ ਵੇਲੇ ਜਾਂ ਕਨਫਰੰਟੇਸ਼ਨ ਹੈ, ਜੇ ਸੀਰੀਅਸ ਲੈਵਲ ਤੱਕ ਜਾਂਦੀ ਹੈ ਤੇ ਫਿਰ ਇਹ ਜਿਹੜਾ ਆਪਸੀ ਬਰਬਾਦੀ ਦਾ ਵਾਇਸ ਹੋਏਗਾ। ਔਰ ਚਾਈਨਾ ਦੇ ਹਵਾਲੇ ਨਾਲ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਪਿਛਲੇ 1 ਸਾਲ 'ਚ ਉਹਨਾਂ ਨੇ ਆਪਣਾ ਆਰਸਨਲ ਬਹੁਤ ਤੇਜ਼ੀ ਨਾਲ ਵਧਾਇਆ, ਹਾਲਾਂਕਿ ਇਹ ਜਿਹੜੇ ਨਿਊਕਲੀਅਰ ਵਾਰਹੈਡ ਆਰਸਨਲ ਹੈ ਅਮਰੀਕਾ 'ਚ ਇਸ ਵੇਲੇ ਸਭ ਤੋਂ ਜ਼ਿਆਦਾ ਦੁਨੀਆ ਦੇ ਉਹਨਾਂ ਨੇ ਆਲਰੇਡੀ 1750 ਜਿਹੜੇ ਵਾਰਹੈਡ ਨੇ ਉਹ ਡਿਪਲੋਏ ਕੀਤੇ ਹੋਏ ਨੇ, ਪੋਜੀਸ਼ਨ ਕੀਤੇ ਹੋਏ ਨੇ। ਹਾਲਾਂਕਿ ਟੋਟਲ ਅਮਰੀਕਾ ਦੇ ਕੋਲ ਜਿਹੜਾ ਹੈ ਉਹ 5800 ਟੋਟਲ ਇਹਨਾਂ ਦੇ ਕੋਲ ਨਿਊਕਲੀਅਰ ਕੈਪੈਸਿਟੀ ਹੈ ਜੀ, ਜਿਹੜੀ ਪਿਛਲੇ ਸਾਲ ਨਾਲੋਂ ਜ਼ਾਹਰ ਹੈ ਜ਼ਿਆਦਾ ਹੈ। ਰਸ਼ੀਆ ਵੀ ਕੁਆਇਟ ਕਲੋਜ਼ ਹੈ, ਰਸ਼ੀਆ ਨੇ 1570 ਨਿਊਕਲੀਅਰ ਵਾਰਹੈਡ ਡਿਪਲੋਏ ਕੀਤੇ ਹੋਏ ਨੇ ਔਰ ਟੋਟਲ ਰਸ਼ੀਆ ਦੇ ਕੋਲ 6375 ਨੇ। ਟੋਟਲ ਦੇ ਮਾਮਲੇ 'ਚ ਰਸ਼ੀਆ ਅਮਰੀਕਾ ਨਾਲੋਂ ਜ਼ਿਆਦਾ ਹੈ ਔਰ ਯੂਕੇ 215 ਟੋਟਲ ਨੇ ਇਹਨਾਂ ਕੋਲ, ਫਰਾਂਸ ਕੋਲ ਟੋਟਲ 290 300 ਨੇ ਫਰਾਂਸ ਦੇ ਕੋਲ, ਔਰ ਯੂਕੇ ਕੋਲ ਪਿਛਲੇ ਸਾਲ 215 ਸੀ, ਹੁਣ 200 ਰਹਿ ਗਏ ਨੇ, ਘਟੇ ਨੇ। ਚਾਈਨਾ ਜਿਹਦੇ ਕੋਲ ਇਸ ਵੇਲੇ 320 ਅਦਰ ਵਾਰਹੈਡਸ ਨੇ ਔਰ ਟੋਟਲ ਉਹਨਾਂ ਦਾ 320 ਹੈ। ਭਾਰਤ ਜਿਹਦੇ ਕੋਲ 130 ਤੋਂ 140 ਸਨ 2019 ਦੇ ਵਿੱਚ, ਔਰ ਹੁਣ ਉਹਨਾਂ ਦੇ ਕੋਲ 160 ਟੋਟਲ ਨੇ। ਪਾਕਿਸਤਾਨ ਜਿਨ੍ਹਾਂ ਦੇ ਕੋਲ ਜਿਹੜਾ 2019 ਚ 150 ਦੇ ਕਰੀਬ ਸੀ, ਹੁਣ 160 ਨੇ, ਔਰ ਇਜ਼ਰਾਈਲ ਔਰ ਨਾਰਥ ਕੋਰੀਆ ਦੇ ਕੋਲ ਵੀ 90 ਔਰ 30 ਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਨਿਊਕਲੀਅਰ ਫਲੈਸ਼ ਪੁਆਇੰਟ ਉਸ ਖਿੱਤੇ ਤੋਂ ਜ਼ਿਆਦਾ ਹੋਰ ਕੋਈ ਖਿੱਤਾ ਦੁਨੀਆ 'ਚ ਨਹੀਂ ਹੈ। ਔਰ ਬਤੌਰੇ ਸਿੱਖ ਕੌਮ ਸਾਡਾ ਇਸ ਦੇ ਵਿੱਚ ਬਹੁਤ ਜ਼ਿਆਦਾ ਕੰਸਰਨ ਹੀ ਨਹੀਂ, ਸਾਡੀ ਹੋਂਦ, ਸਾਡੀ ਐਗਜ਼ਿਸਟੈਂਸ ਜਿਹੜੀ ਹੈ ਇਹਦੇ ਨਾਲ ਜੁੜੀ ਹੋਈ ਹੈ। ਜੇ ਕੁਝ ਵੀ ਗਲਤ ਹੁੰਦਾ ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਸਾਰੀ ਸਿਵਲਾਈਜੇਸ਼ਨ, ਸਾਡਾ ਖਿੱਤਾ, ਸਾਡੀ ਹੋਂਦ, ਜਿੱਥੇ ਸਿੱਖ ਕੌਮ ਦਾ ਲਗਭਗ 80% ਹਿੱਸਾ ਦੋਨੋਂ ਪੰਜਾਬਾਂ ਵੱਲ ਸਾਡੀ ਸਿਵਲਾਈਜੇਸ਼ਨ ਦੇ, ਸਾਡੇ ਇਤਿਹਾਸਕ ਗੁਰਦੁਆਰੇ, ਸਾਡੀ ਹੋਂਦ ਇਹਦੇ ਨਾਲ ਜੁੜੀ ਹੋਈ ਹੈ। ਔਰ ਕੋਈ ਵੀ ਜਿਹੜਾ ਕਨਫਰੰਟੇਸ਼ਨ ਹੈ, ਜ਼ਾਹਰ ਹੈ ਜੇ ਪਾਕਿਸਤਾਨ ਵੱਲ ਇਹਨਾਂ ਨੇ ਕੋਈ ਮਾੜੀ ਅੱਖ ਦੇ ਨਾਲ ਦੇਖਿਆ ਜਾਂ ਇਹਨਾਂ ਦਾ ਕੋਈ ਵੀ ਇਸ ਕਿਸਮ ਦੀ ਇਹਨਾਂ ਨੇ ਦਿਲਵਦੀ ਕੀਤੀ ਤੇ ਪਾਕਿਸਤਾਨ ਆਪਣੀ ਸਰਵਾਈਵਲ ਦੇ ਲਈ ਕਿਸੇ ਹੱਦ ਤੱਕ ਵੀ ਜਾਏਗਾ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਇੰਡੀਆ ਕਹਿੰਦਾ ਰਿਹਾ ਹੋਏ ਜੀ ਨੋ ਫਸਟ ਯੂਜ਼, ਪਾਕਿਸਤਾਨ ਨੇ ਕਦੇ ਕੋਈ ਇਸ ਕਿਸਮ ਦੀ ਕਮਿਟਮੈਂਟ ਨਹੀਂ ਦਿੱਤੀ ਔਰ ਇਹਦਾ ਮਤਲਬ ਹੋਏਗਾ ਸਾਡੀ ਮੁਕੰਮਲ ਤਬਾਹੀ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਇਸ ਥ੍ਰੈਟ ਨੂੰ ਜਿਹੜਾ ਇਹ ਸਟਾਕਹੋਮ ਦਾ ਇੰਸਟੀਚਿਊਟ ਹੈ ਇਹ ਇੱਕ ਸੀਰੀਅਸ ਐਂਡ ਇਨ ਦਾ ਮਿਡਲ ਆਫ ਕ੍ਰਾਈਸਿਸ ਆਇਆ ਔਰ ਸਾਡੀ ਲਾਈਨ ਹਮੇਸ਼ਾ ਇਹ ਬੜੀ ਕਲੀਅਰਲੀ ਰਹੀ ਹੈ ਔਰ ਅਸੀਂ
ਇਸ ਗੱਲ ਨੂੰ ਲੌਂਗ ਟਰਮ ਦੇ ਤੌਰ ਦੇ ਉੱਤੇ ਵੀ ਦੇਖਦੇ ਹਾਂ ਕਿ ਅੱਜ ਜੇ ਵਕਤੀ ਤੌਰ ਤੇ ਇਹ ਕ੍ਰਾਈਸਿਸ ਜਿਹੜਾ ਹੈ ਉਹ ਥੋੜਾ ਬਹੁਤ ਰਿਜ਼ੋਲਵ ਵੀ ਹੋ ਜਾਂਦਾ ਹੈ ਤੇ ਪਰਮਾਨੈਂਟ ਸੋਲੂਸ਼ਨ ਉਸ ਖਿੱਤੇ ਦੇ ਵਿੱਚ ਇਹ ਤਿੰਨੋਂ ਹੀ ਨਿਊਕਲੀਅਰ ਪਾਵਰ ਨੇਸ਼ਨਸ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਇਹ ਇਸ ਦਾ ਸੋਲੂਸ਼ਨ ਹੈ ਕਿਉਂਕਿ ਇਹਦੇ ਨਾਲ ਜਿਹੜਾ ਪ੍ਰੋਕਸੀਮਿਟੀ ਲੈਂਡ ਪ੍ਰੋਕਸੀਮਿਟੀ ਹੈ ਪਾਕਿਸਤਾਨ ਔਰ ਚਾਈਨਾ ਜਿਹੜਾ ਔਰ ਭਾਰਤ ਇਹ ਕਿਵੇਂ ਲੈਂਡ ਬਾਰਡਰ ਰਾਹੀਂ ਬੇਸ਼ੱਕ ਕੋਈ ਮਿਸ ਸਿਗਨਲ ਹੀ ਚਲਾ ਜਾਏ ਕਿ ਭਾਈ ਉਹਨਾਂ ਨੇ ਨਿਊਕਲੀਅਰ ਜਿਹੜਾ ਉਹ ਕਰ ਦਿੱਤਾ ਹੈ ਤੁਸੀਂ ਤੁਹਾਡੇ ਕੋਲ ਕਨਫਰਮ ਕਰਨ ਦਾ ਟਾਈਮ ਵੀ ਨਹੀਂ ਹੈ ਔਰ ਇਹੀ ਹਾਲ ਜਿਹੜਾ ਪੰਜਾਬ ਦੇ ਨਾਲ ਬਾਰਡਰ ਲੱਗਦਾ ਹੈ ਪਾਕਿਸਤਾਨ ਦਾ ਇਧਰੋਂ ਅਸੀਂ ਦੇਖਦੇ ਹਾਂ ਕਿ ਲੱਦਾਖ ਜਿਹਨੂੰ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾਇਆ ਉਹਦੇ ਨਾਲ ਚਾਈਨਾ ਇਕਨੋਮਿਕਲ ਕੋਰੀਡੋਰ ਸੋ ਬਫਰ ਸਟੇਟ ਖਾਲਿਸਤਾਨ ਇਸ ਦਾ ਪਰਮਾਨੈਂਟ ਸੋਲੂਸ਼ਨ ਹੈ ਔਰ ਹਾਲ ਦੀ ਘੜੀ ਅਸੀਂ ਸਮਝਦੇ ਹਾਂ ਕਿ ਚਾਈਨਾ ਨੇ ਜਿਸ ਐਗਰੈਸਿਵ ਸਟੈਂਸ ਦੇ ਨਾਲ ਆਪਣੇ ਆਪ ਨੂੰ ਅਸਰਟ ਕੀਤਾ ਹੈ ਇਸ ਗੱਲ ਦਾ ਕੋਈ ਬਹੁਤਾ ਇਹ ਠੀਕ ਹੈ ਜਿਹੜੇ ਆਪਟੀਮਿਸਟ ਨੇ ਉਹ ਕਹਿਣਗੇ ਨਹੀਂ ਇਹ ਨਹੀਂ ਵਰਤਿਆ ਨਹੀਂ ਜਾ ਸਕਦਾ ਅਸੀਂ ਸਮਝਦੇ ਹਾਂ ਕਿ ਭਾਈ ਇਹ ਬਹੁਤ ਵਾਰੀ ਨਹੀਂ ਬਾਲਟਿਕ ਸਟੇਟਾਂ ਅਸੀਂ ਦੇਖਦੇ ਹਾਂ ਸੈਕੰਡ ਵਰਲਡ ਵਾਰ ਦੀ ਬਿਗਨਿੰਗ ਕਿਵੇਂ ਹੋਈ ਉਸ ਤੋਂ ਪਹਿਲਾਂ ਵੀ ਕਈ ਵਾਰ ਜਸਟ ਇੱਕ ਅੱਧਾ ਕਿਸੇ ਨੇ ਆਪਣਾ ਰਾਜਦੂਤ ਭੇਜਿਆ ਐਮਬੈਸਡਰ ਭੇਜਿਆ ਦੂਜੇ ਕੋਲ ਉੱਥੇ ਉਹਦਾ ਮਰਡਰ ਹੋ ਗਿਆ ਇਹੀ ਆਪਣੇ ਆਪ 'ਚ ਇੱਕ ਕਿੰਗਡਮ ਦੀ ਦੂਜੇ ਨਾਲ ਲੜਾਈ ਦਾ ਕਾਰਨ ਬਣ ਜਾਂਦਾ ਸੀ ਇਸ ਕਿਸਮ ਦੀ ਹਿਸਟਰੀ ਦੇ ਵਿੱਚ ਜੇ ਅਸੀਂ ਆਟੋਮੈਨ ਐਮਪਾਇਰ ਜਾਂ ਪ੍ਰੈਜ਼ੈਂਟ ਡੇ ਰੋਮਾਨੀਆ ਜਿੱਥੇ ਕਿ ਜਿਹਦੇ ਤੋਂ ਡਰੈਕੂਲਾ ਨਿਕਲਿਆ ਕਿ ਜਿਹੜਾ ਵਰਲਡ ਹੀ ਡਰੈਕੂਲਾ ਉਹਦਾ ਨਾਂ ਸੀ ਬੰਦੇ ਦਾ ਕਿ ਭਾਈ ਕਿਵੇਂ ਆਪਸ ਦੇ ਵਿੱਚ ਟਕਰਾਅ ਸ਼ੁਰੂ ਹੋ ਜਾਂਦਾ ਸੀ ਜਦੋਂ ਕੋਈ ਵੀ ਇਸ ਕਿਸਮ ਦਾ ਕੁਝ ਕਰਦਾ ਸੀ ਉੱਥੇ ਤਾਂ ਵੈਲਿਡ ਰੀਜ਼ਨ ਮੌਜੂਦ ਨੇ ਜਿਵੇਂ ਕਸ਼ਮੀਰ ਵਾਦੀ ਨੂੰ ਇਹਨਾਂ ਨੇ ਉਹਨਾਂ ਦੇ 8 ਮਿਲੀਅਨ ਲੋਕਾਂ ਨੂੰ ਜਿਹੜਾ ਹੈ ਉਹ ਜ਼ੁਲਮ ਦਾ ਸ਼ਿਕਾਰ ਬਣਾਇਆ ਹੋਇਆ ਇੱਕ ਤੋਂ ਬਾਅਦ ਇੱਕ ਲਾਕਡਾਊਨ ਹੈ ਜਿਸ ਅੰਦਾਜ਼ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ ਜਿਹੜਾ ਪਿਛਲੇ 4 ਦਹਾਈਆਂ ਤੋਂ ਇਹਨਾਂ ਦਾ ਏਜੰਡਾ ਰਿਹਾ ਅੱਜ ਬੇਸਿਕ ਫਰੀडम्स ਨੂੰ ਖੋਇਆ ਜਾ ਰਿਹਾ ਹੈ ਇਹੀ ਹਾਲ ਜਿਹੜਾ ਬਾਕੀ ਥਾਵਾਂ ਦੇ ਉੱਤੇ ਵੀ ਭਾਰਤੀ ਹਾਕਮ ਕਰ ਰਹੇ ਨੇ ਔਰ ਇਕਨੋਮਿਕਲੀ ਕੋਲੈਪਸ ਹੋ ਰਹੇ ਨੇ ਬਾਕੀ ਸਾਰੇ ਪਾਸਿਓਂ ਕਰੋਨਾ ਦੇ ਨਾਲ ਜਿਹੜਾ ਲੜਾਈ ਦੇ ਵਿੱਚ ਵੀ ਫੇਲ ਨਜ਼ਰ ਆ ਰਹੇ ਨੇ ਸੋ ਇਹ ਕੋਈ ਨਾ ਕੋਈ ਇਹਨਾਂ ਇਸ ਕਿਸਮ ਦੇ ਹਾਕਮਾਂ ਲਈ ਜਿਨ੍ਹਾਂ ਦਾ ਆਪਣਾ ਕੁਝ ਵੀ ਐਟ ਸਟੇਕ ਨਹੀਂ ਹੈ ਉਹ ਆਪਣੇ ਮੁਫਾਦ ਦੇ ਲਈ ਕੋਈ ਵੀ ਕਈ ਵਾਰ ਜਾਣ ਬੁੱਝ ਕੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਜਿਹੜਾ ਇਗਨੋਰੈਂਟ ਆਦਮੀ ਹੈ ਕਿ ਭਾਈ ਉਹ ਕਿਸ ਟ੍ਰੈਪ ਦੇ ਵਿੱਚ ਵਾਕ ਕਰ ਰਿਹਾ ਹੈ ਸੋ ਅਸੀਂ ਸਮਝਦੇ ਹਾਂ ਕਿ ਸਟਾਕਹੋਮ ਇੰਸਟੀਚਿਊਟ ਦੀ ਰਿਪੋਰਟ ਇਸ ਟਰਨ ਇੱਕ ਵਾਰਨਿੰਗ ਹੈ ਦੁਨੀਆ ਨੂੰ ਕਿ ਭਾਈ ਇਹਨਾਂ ਨੂੰ ਰੋਕੋ ਭਾਰਤ ਦੇ ਇਰਾਦੇ ਜਿਹੜੇ ਨੇ ਜਾਂ ਭਾਰਤ ਦੀਆਂ ਜਿਸ ਕਿਸਮ ਦੀਆਂ ਹੈਜੇਮੋਨਿਕ ਗਲਬੇ ਵਾਲੀਆਂ ਨੀਤੀਆਂ ਨੇ ਜੋ ਜਿਹੜੀ ਹਿਟਲਰ ਦੀ ਸੋਚ ਸੀ ਹਿਟਲਰ ਦੀ ਨਾਜ਼ੀ ਤਰਜ਼ ਦੇ ਉੱਤੇ ਹੀ ਆਰਐਸਐਸ ਦੀ ਹਕੂਮਤ ਹੈ ਔਰ ਆਰਐਸਐਸ ਦੇ ਨਾਲ ਹੀ ਇਹ ਸਾਰਾ ਮੋਦੀ ਅਮਿਤ ਸ਼ਾਹ ਇਹਨਾਂ ਦਾ ਨਾਗਪੁਰ ਦਾ ਸਾਰਾ ਅਮਰਾ ਫੈਲਾ ਜੁੜਿਆ ਹੋਇਆ ਹੈ ਹਾਲਾਂ ਇਹਨਾਂ ਨੇ ਧਮਕੀਆਂ ਦੇ ਕੇ ਮੋਹਨ ਭਾਗਵਤ ਦਾ ਇਹ ਕਹਿਣਾ ਕਿ ਜੀ ਫੌਜ 6 ਮਹੀਨੇ 'ਚ ਜਾਏਗੀ ਕਿਤੇ ਵੀ ਤਿਆਰ ਹੋ ਕੇ ਅਸੀਂ 3 ਦਿਨਾਂ 'ਚ ਜਾ ਸਕਦੇ ਹਾਂ ਪਰ ਹੁਣ ਇਸ ਸਾਰੀ ਜਿਹੜੀ ਕੋਵਾਰਡਿਸ ਦੀ ਇਹਨਾਂ ਦੇ ਡਰਪੋਕ ਪੁਣੇ ਦੀ ਕਾਇਰਤਾ ਦੀ ਸਾਰੀ ਲਾਈਨ ਐਕਸਪੋਜ਼ ਹੋਈ ਹੈ ਸੋ ਇਹ ਕੁਛ ਨਾ ਕੁਛ ਇਸ ਕਿਸਮ ਦਾ ਜੇ ਇਹਨਾਂ ਨੇ ਨਾ ਅਜੀਤ ਡੋਬਲ ਨਜ਼ਰ ਆਉਂਦਾ ਹੈ ਨਾ ਇਹਨਾਂ ਦਾ ਮੋਦੀ ਪਿਛਲੇ ਦਿਨਾਂ ਦਾ ਨਜ਼ਰ ਆਉਂਦਾ ਹੈ ਸੋ ਕੁਛ ਨਾ ਕੁਛ ਇਹ ਕੁੱਕ ਵੀ ਹੋ ਰਿਹਾ ਹੋ ਸਕਦਾ ਇਹ ਵੀ ਆ ਰਿਹਾ ਕਿ ਭਾਈ ਇਹ ਜਿਹੜੀ ਇਹਨਾਂ ਦੀ ਬਿਲਕੁਲ ਖਾਮੋਸ਼ੀ ਹੈ ਹੋ ਸਕਦਾ ਹੈ ਕਿ ਭਾਈ ਇਹ ਕੋਈ ਨਾ ਕੋਈ ਨਵੀਂ ਸ਼ਰਾਰਤ ਵੱਲ ਲੇਕਿਨ ਜੇ ਅਮਰੀਕਾ ਨੇ ਚੀਨ ਦੇ ਨਾਲ ਆਪਣੇ ਰਿਲੇਸ਼ਨ ਇੰਪਰੂਵ ਕਰਨ ਦੀ ਲਾਈਨ ਲਈ ਹੈ ਜਿਵੇਂ ਜਿਹੜੇ ਮਾਈਕ ਪੌਂਪੀਓ ਮਿਲ ਰਹੇ ਨੇ ਚਾਈਨੀਜ਼ ਆਪਣੇ ਕਾਊਂਟਰ ਉਹਨਾਂ ਦੇ ਅਹੁਦੇ ਦੇ ਲੈਵਲ ਦੇ ਬੰਦੇ ਨੂੰ ਹਵਾਈ ਦੇ ਵਿੱਚ ਤੇ ਇਹਨੂੰ ਅਸੀਂ ਰੇ ਆਫ ਹੋਪ ਵੀ ਕਹਿ ਸਕਦੇ ਹਾਂ ਪਰ ਕੁੱਲ ਮਿਲਾ ਕੇ ਜਿਹੜੀ ਸਿਚੁਏਸ਼ਨ ਹੈ ਇਹ ਉੱਥੇ ਕਾਫੀ ਵੋਲੇਟਾਈਲ ਹੀ ਨਹੀਂ ਕਾਫੀ ਖਤਰਨਾਕ ਹੈ ਰੈੱਡ ਫਲੈਗ ਹੈ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਅਸੀਂ ਇਸ ਖਿੱਤੇ ਦੇ ਤਿੰਨਾਂ ਮੁਲਕਾਂ ਦੇ ਵਿਚਾਲੇ ਬੈਠੇ ਹਾਂ ਤੇ ਸਾਡੇ ਲਈ ਜਿਹੜੀ ਇਹ ਸਥਿਤੀ ਹੈ ਬੜੀ ਹੀ ਜ਼ਿਆਦਾ ਜਿਹੜੀ ਹੈ ਘਾਤਕ ਸਿੱਧ ਹੋ ਸਕਦੀ ਹੈ ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਆਉਣ ਵਾਲੇ ਸੈਗਮੈਂਟ ਦੇ ਵਿੱਚ ਅਸੀਂ ਜਿਹੜਾ ਭਾਰਤ ਦੇ ਵਿੱਚ ਮੀਡੀਆ ਦੇ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਜਾਂ ਮੀਡੀਆ ਨੂੰ ਜਿੰਨਾ ਮੁਸ਼ਕਲਾਂ ਦੇ ਜਿੰਨਾ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ
ਉਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।